ਸੋ ਬੜਾ ਇੰਪੋਰਟੈਂਟ ਦਿਨ ਹੁੰਦਾ ਆ ਫਾਈਨਲ ਹੀਅਰਿੰਗ ਦਾ ਕਿਸੇ ਦੇ ਵੀ ਜਿਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਹੁੰਦਾ ਆ। ਇਵੈਂਚੁਅਲੀ ਮੇਕ ਔਰ ਬ੍ਰੇਕ ਡੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਵੀ ਉਹਦਾ ਭਵਿੱਖ ਇਸ ਦਿਨ ਨੇ ਜਿਹੜਾ ਉਹ ਤੈਅ ਕਰਨਾ ਆ। ਸੋ ਜੇ ਤਿਆਰੀ ਕਿਸੇ ਦੀ ਨਾ ਹੋਵੇ ਤਾਂ ਉਹ ਮਾੜੀ ਗੱਲ ਆ। ਤਿਆਰੀ ਕਰਨ ਦੇ ਲਈ ਉਹ ਸਾਰੀਆਂ ਚੀਜ਼ਾਂ ਉਹਨੂੰ ਚਾਹੀਦੀਆਂ, ਸਾਰੀ ਇਨਫੋਰਮੇਸ਼ਨ ਜਿਹੜੀ ਆ ਉਸ ਦੇ ਵਿੱਚ ਹੋਣੀ ਚਾਹੀਦੀ ਆ। ਔਖੇ ਸੌਖੇ ਹੋ ਕੇ ਬੰਦਾ ਇੱਥੇ ਪਹੁੰਚਦਾ ਆ, ਫਿਰ ਆ ਕੇ ਇਹ ਪ੍ਰੋਸੈਸ ਦੇ ਵਿੱਚ ਪੈਂਦਾ ਆ, ਸਾਲਾਂ ਬੱਧੀ ਇਸ ਦੇ ਵਿੱਚ ਸਮਾਂ ਲੱਗਦਾ ਆ, ਫਿਰ ਜਾ ਕੇ ਇਵੈਂਚੁਅਲੀ ਜਿਹੜੇ ਕੋਰਟ ਦੇ ਵਿੱਚ ਇਹ ਤਰੀਕ ਜਿਹੜੀ ਉਹ ਆਉਂਦੀ ਆ। ਜੀ ਸੋ ਜੇ ਆਪਾਂ ਇਹ ਪ੍ਰੋਸੈਸ ਨੂੰ ਤੁਸੀਂ ਸ਼ਾਰਟ ਬਰੀਫਲੀ ਜਿਹੜਾ ਉਹ ਦੱਸਣਾ ਹੋਵੇ, ਕਿਉਂਕਿ ਕਈਆਂ ਨੂੰ ਜਿਨ੍ਹਾਂ ਦੀ ਮੇ ਵੀ ਕਈਆਂ ਦੀ ਜਲਦੀ ਆ ਜਾਂਦੀ ਤਰੀਕ, ਉਹ ਸ਼ਾਇਦ ਉਹ ਹਾਰਡਸ਼ਿਪਸ ਨੂੰ ਸਮਝ ਨਹੀਂ ਪਾਉਂਦੇ ਵੀ ਕਿਉਂ ਵਿਚਾਰੇ ਲੋਕ ਇੰਨੇ ਵਿਲਕਦੇ ਆ। ਕਈ ਤਰ੍ਹਾਂ ਦੇ ਤੁਹਾਨੂੰ ਲੋਕ ਮਿਲੂਗੇ। ਸਾਡੀਆਂ 2 ਤਰੀਕਾਂ ਅਜੇ ਆਉਣੀਆਂ ਵਾ ਜਿਹੜੇ ਅਗਲੇ ਕੁਛ ਦਿਨਾਂ 'ਚ। ਤੇ ਪੈਰਾਲੀਗਲ ਨੂੰ ਮੈਂ ਪੁੱਛਾਂ ਕਿੱਥੇ ਆ, ਕਹਿੰਦਾ ਦੋਵੇਂ ਭਰਾ ਵਾ। ਜੇ ਭਰਾਵੋ ਸੁਣਦੇ ਆ ਤਾਂ ਉਹ ਕਹਿੰਦਾ ਟਰੱਕ ਲੈ ਕੇ ਨਿਕਲ ਗਏ ਯਾਰ, ਕਹਿੰਦਾ ਫਿਰ ਦੁਬਾਰਾ ਡਾਕੂਮੈਂਟ ਅਜੇ ਫਾਈਨਲ ਨਹੀਂ ਕੀਤੇ। ਕਹਿੰਦਾ ਟਰੱਕ ਲੈ ਕੇ ਨਿਕਲ ਗਏ ਗੇੜੇ ਤੇ, ਕਹਿੰਦਾ 10 ਦਿਨ ਬਾਅਦ ਆਉਣਾ ਹੈ ਨਾ। ਤੇ ਉਹ ਜਿਹੜੇ 10 ਦਿਨ ਸੀਗੇ, ਮੈਨੂੰ ਨਹੀਂ ਪਤਾ ਹੁਣ 10 ਦਿਨ 'ਚ ਕਿੰਨੀਆਂ ਕੁ ਕਮਾਈਆਂ ਹੋਣੀਆਂ ਜਾਂ ਕਿੰਨਾ ਕੁ ਡਿਫਰੈਂਸ ਪੈ ਜਾਣਾ। ਪਰ ਇੱਦਾਂ ਕਿ 10 ਦਿਨ ਉਹ ਜਿਹੜੇ ਸੀਗੇ ਕੇਸ ਦੇ ਲਈ ਬਹੁਤ ਇੰਪੋਰਟੈਂਟ ਸੀਗੇ। ਸੋ ਨਹੀਂ ਵੀ ਕਈ ਵਾਰੀ ਛੁੱਟੀ ਲੈਂਦੇ, ਕੰਮਾਂ ਕਾਰਾਂ 'ਚ ਉਲਝੇ ਰਹਿੰਦੇ ਆ। ਤੇ ਇੱਕ ਮਹਾਰਾਜ ਹੈਗੇ ਉਹਨਾਂ ਦਾ ਨਿਊਯਾਰਕ ਦਾ ਕੇਸ ਆਉਣਾ ਵਾ। ਤੇ ਕਹਿੰਦਾ ਫੋਨ ਕਰਕੇ ਕਵੇ ਕਿ ਮੈਂ ਤਾਂ ਇਟਲੀ ਰਹਿ ਕੇ ਆਇਆ ਸੀ 14 ਸਾਲ, ਦੱਸਿਆ ਨਹੀਂ ਪਹਿਲਾਂ ਸਾਨੂੰ ਹੈ ਨਾ। ਤੇ ਉਹਨੂੰ ਹੁਣ ਪੁੱਛੀ ਯਾਰ, ਹੁਣ ਉਹਨੇ ਫੋਨ ਬੰਦ ਕਰਤਾ ਮੁੰਡੇ ਨੇ ਆਪਣਾ, ਕੀ ਕਹਿੰਦਾ ਜੋ ਪਾਉਣਾ ਤੁਸੀਂ ਪਾ ਦਿਓ। ਮੈਂ ਕਿਹਾ ਆਪਾਂ ਕੁਝ ਨਹੀਂ ਪਾਉਣਾ। ਤਾਂ ਫੋਨ ਜੇ ਤੂੰ ਸੁਣ ਰਿਹਾ ਮੇਰਾ ਵੀਰ, ਫੋਨ ਕਰ ਲਾ ਮੈਨੂੰ, ਕੋਈ ਨਹੀਂ ਮੈਂ ਚੱਲ ਜਾਣਾ ਉੱਥੇ ਜੱਜ ਨੂੰ, ਦਾ ਤੇਰਾ ਕੇਸ ਆ, ਸਾਡੇ ਮੋਢੇ ਰੱਖ ਕੇ ਨਹੀਂ ਕੋਈ ਬੰਦੂਕ ਚੱਲੂਗੀ ਹੈ ਨਾ। ਤੇ ਕਈ ਜਿਹੜੇ ਹੈਗੇ ਉਹ ਫਿਕਰਮੰਦ ਆ, 6 ਮਹੀਨੇ ਪਹਿਲਾਂ ਹੀ ਲੱਗ ਜਾਂਦੇ ਆਪਣੇ ਕੇਸ ਦੀ ਤਿਆਰੀ। ਸੋ ਉਹ ਸਹੀ ਆ ਨਾ, 6 ਮਹੀਨੇ 3 ਮਹੀਨੇ ਪਹਿਲਾਂ ਤੁਸੀਂ ਆਪਣਾ ਜਿਹੜਾ ਕੇਸ ਆ ਉਹਦੇ ਵੱਲ ਵੇਖਣਾ ਸ਼ੁਰੂ ਕਰੋ, ਡਾਕੂਮੈਂਟ ਜਿਹੜੇ ਕਰੋ। ਤੇ ਜ਼ਿਆਦਾਤਰ ਕਈਆਂ ਦਾ ਹੁੰਦਾ ਕਿ ਲਾਸਟ ਮਿੰਟ ਤੇ ਜਿਹੜੇ ਡਾਕੂਮੈਂਟ ਕਈ ਮੰਗਾਉਂਦੇ ਆ, ਲੇਟ ਫਾਈਲਿੰਗ ਮੋਸ਼ਨ ਨਾਲ ਜਾਂਦੇ ਆ। ਜੱਜ ਵੀ ਪੁੱਛਦਾ ਕਿ ਲੇਟ ਕਿਉਂ ਕੀਤੇ ਆ ਹੈ ਨਾ, ਕਿ ਤੁਹਾਡੇ ਕੋਲ ਤਾਂ ਇੰਨਾ ਟਾਈਮ ਸੀਗਾ। ਬੰਦਾ ਆਉਂਦਾ ਬਾਰਡਰ ਤੋਂ, ਜੇ ਆਉਂਦਾ ਤਾਂ ਉਹ ਸਿੱਧਾ ਹੀ ਉਹਨੂੰ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਜੇ ਫੜਿਆ ਜਾਵੇ ਰਿਮੂਵਲ ਪ੍ਰੋਸੀਡਿੰਗ 'ਚ ਨੋਟਿਸ ਟੂ ਅਪੀਅਰ ਦੇ ਦਿੰਦੇ ਉਹਨੂੰ। ਜੇ ਬੰਦਾ ਸੇਫ ਆਵੇ ਜਾਂ ਵੀਜ਼ੇ ਤੇ ਆਵੇ ਤੇ ਫਿਰ ਉਹ ਅਸਾਈਲਮ ਆਫਿਸ ਵੇਲੇ ਮੋਰੇ ਪਹਿਲਾਂ ਜਾਂਦਾ। ਤੇ ਅਸਾਈਲਮ ਆਫਿਸ 'ਚ ਜੇ ਉਹਦਾ ਕੇਸ ਨਹੀਂ ਪਾਸ ਹੁੰਦਾ, ਉਹਨੂੰ ਉਹ ਰੈਫਰ ਕਰ ਦਿੰਦੇ ਆ, ਉਹਨੂੰ ਉਹ ਐਨਟੀਏ ਦੇ ਦਿੰਦੇ ਨੋਟਿਸ ਟੂ ਅਪੀਅਰ ਕਿ ਕੋਰਟ ਮੋਰੇ ਜਾ। ਸੋ ਜਿਹੜਾ ਵੀਜ਼ਿਆਂ ਤੋਂ ਆਉਂਦਾ ਅਸਾਈਲਮ ਆਫਿਸ ਤੋਂ ਹੋ ਕੇ ਕੋਰਟ ਮੋਰੇ ਜਾਂਦਾ, ਜਿਹੜਾ ਬਾਰਡਰ ਟੱਪ ਕੇ ਆਉਂਦਾ ਉਹ ਸਿੱਧਾ ਹੀ ਜਿਹੜਾ ਕੋਰਟ ਮੋਰੇ ਜਾਂਦਾ। ਤੇ ਪਹਿਲਾਂ ਮਾਸਟਰ ਹੀਅਰਿੰਗ ਪੈਂਦੀ ਆ ਕਿ ਬਾਈ ਦੱਸ ਤੂੰ ਕਿੱਦਾਂ ਹੈ ਨਾ, ਕਿੱਦਾਂ ਗਿਲਟੀ ਪਲੀਡ ਕਰਦਾ ਨਹੀਂ ਕਰਦਾ। ਤੇ ਮਾਸਟਰ ਹੀਅਰਿੰਗ ਤੋਂ ਬਾਅਦ ਜੇ ਉਹਦਾ ਅਸਾਈਲਮ ਦਾ ਕੇਸ ਹੈਗਾ, ਉਹਨੂੰ ਤੁਸੀਂ ਕਹਿੰਦੇ ਆ ਡਿਫੈਂਸਿਵ ਅਸਾਈਲਮ ਦੀ ਐਪਲੀਕੇਸ਼ਨ ਪੇਸ਼ ਕਰਕੇ ਉਹਦੀ ਫਾਈਨਲ ਹੀਅਰਿੰਗ, ਜਿਹਨੂੰ ਮੈਰਿਟ ਹੀਅਰਿੰਗ ਕਹਿੰਦੇ ਆ, ਇੰਡੀਵਿਜੂਅਲ ਹੀਅਰਿੰਗ ਕਹਿੰਦੇ ਆ, ਫਾਈਨਲ ਹੀਅਰਿੰਗ ਕਹਿੰਦੇ ਆ, ਉਹ ਸੈੱਟ ਹੁੰਦੀ ਹੈ। ਤੇ ਜ਼ਿਆਦਾਤਰ ਇਹ 2-3 ਸਾਲ ਦਾ ਟਾਈਮ ਇਹਦੇ ਵਿੱਚ ਹੁੰਦਾ। 2-3 ਸਾਲ ਦਾ ਜਿਹੜਾ ਰਨ ਹੁੰਦਾ ਇਹਦਾ, ਕਈ ਵਾਰੀ ਛੇਤੀ ਵੀ ਆ ਜਾਂਦੀ ਆ। ਤੇ ਫਾਈਨਲ ਹੀਅਰਿੰਗ ਦੇ ਵਿੱਚ ਉਹ ਤੋਂ ਪਹਿਲਾਂ ਕੋਰਟਾਂ ਨੇ ਆਪਣੀਆਂ ਡੈਡਲਾਈਨ ਰੱਖੀਆਂ, ਕਿਸੇ ਨੇ 30 ਦਿਨ, ਕਿਸੇ ਨੇ 15 ਦਿਨ ਹੈ ਨਾ। ਆਪਣੇ ਡਾਕੂਮੈਂਟ ਤੁਸੀਂ ਸਾਰੇ ਜਿਹੜੇ ਸਬਮਿਟ ਕਰਨੇ ਹੁੰਦੇ ਆ। ਤੇ ਫਾਈਨਲ ਹੀਅਰਿੰਗ ਤੇ ਫਿਰ ਜੱਜ ਤੇ ਵਕੀਲ ਤੇ ਸਰਕਾਰੀ ਵਕੀਲ, ਕਈ ਵਾਰੀ ਮੁੱਦੇ ਨੈਰੋ ਡਾਊਨ ਹੋ ਜਾਂਦੇ ਆ ਕਿ ਆਹ ਮੁੱਦੇ ਆਣ ਤੇ ਬਹਿਸ ਕਰੋ। ਕਈ ਵਾਰੀ ਉਹ ਕਹਿੰਦੇ ਪੂਰਾ ਹੀ ਚੱਲਣ ਦਿਓ ਜਿੱਦਾਂ ਹੈਗਾ ਜੀ। ਸੋ ਬਿਲਕੁਲ ਦੇਖੋ, ਇੰਪੋਰਟੈਂਟ ਦਿਨ ਆ ਤੁਹਾਡਾ ਫਿਊਚਰ ਅਮਰੀਕਾ 'ਚ ਕੀ ਹੋਣਾ ਆ, ਇਸ 'ਤੇ ਡਿਪੈਂਡ ਆ। ਜਿੱਦਾਂ ਹੁਣ ਦੇਖੋ ਅਟਾਰਨੀ ਟਿਰਕੀਆਣਾ ਭਾਜੀ ਨੇ ਦੱਸਿਆ ਹੀ ਆ ਵੀ 10 ਦਿਨ ਦੇ ਵਿੱਚ ਕਿਹੜੀ ਇੰਨੀ ਜ਼ਿਆਦਾ ਕਮਾਈ ਕਰ ਲੈਣੀ ਆ ਵੀ ਜਿਹੜੀ ਤੁਸੀਂ ਜੇ ਆਉਂਦੇ ਕਿੰਨੇ ਸਾਲ ਬੇਫਿਕਰੀ ਦੇ ਨਾਲ ਇੱਥੇ ਰਹੋਗੇ। ਨਹੀਂ ਤਾਂ ਯੂ ਆਲਵੇਜ਼ ਲੁਕਿੰਗ ਬੈਕ ਐਟ ਦਾ ਸ਼ੋਲਡਰ ਵੀ ਕੀ ਆ, ਕੋਈ ਆਤ ਨਹੀਂ ਗਿਆ, ਕਿਸੇ ਨੇ ਇੱਦਾਂ ਤਾਂ ਨਹੀਂ ਕਰ ਲਿਆ।